बिस्मिल्लाहिर्रहमानिर्रहीम ते अस्सलाम वालेकुम। 23 अक्तूबर पाकिस्तान च बुध ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਹੈ ਧੀ ਰਾਣੀ ਪ੍ਰੋਗਰਾਮ। ਹਾਂਜੀ, ਪੰਜਾਬ ਹਕੂਮਤ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਹਨੂੰ ਧੀ ਰਾਣੀ ਪ੍ਰੋਗਰਾਮ ਆਖਿਆ ਗਿਆ। ਬਾਜੀ ਮਰੀਮ ਦੀ ਕਿਉਂਕਿ ਪੂਰੀ ਜ਼ਿੰਦਗੀ ਜਿਹੜੀ ਹੈ ਉਹ ਨਕਲ ਮਾਰਨ ਦੇ ਵਿੱਚ ਹੀ ਲੰਘੀ ਹੈ ਤੇ ਬਾਜੀ ਨੂੰ ਸਵਾਏ ਨਕਲ ਮਾਰਨ ਤੋਂ ਹੋਰ ਕੋਈ ਕੰਮ ਕਰਨਾ ਹੀ ਨਹੀਂ ਆਉਂਦਾ। ਸਕੂਲ ਦਾ ਸਾਰਾ ਹਿਸਾਬ ਕਿਤਾਬ ਵੇਖ ਲਓ, ਕਾਲਜ ਦਾ ਵੇਖ ਲਓ, ਮੈਡੀਕਲ ਕਾਲਜ ਦਾ ਵੇਖ ਲਓ, ਇਹੀ ਕੰਮ ਹੈ ਤੇ ਹੁਣ ਹਕੂਮਤ ਦਾ ਕੰਮ ਵੀ ਇਹੀ ਹੈ। ਅੱਛਾ, ਹੁਣ ਸੋਚੋਗੇ ਤੁਸੀਂ ਵੀ ਇਹ ਧੀ ਰਾਣੀ ਪ੍ਰੋਗਰਾਮ ਤੇ ਕੋਈ ਚੰਗਾ ਹੀ ਪ੍ਰੋਗਰਾਮ ਹੈ ਗਿੱਲ ਸਾਹਿਬ, ਇਹਦੇ ਤੇ ਕਾਹਦੀ ਮੇਰਾ ਮਤਲਬ ਹੈ ਕਿ ਤੁਸੀਂ ਸਾਰੀ ਜਿਹੜੀ ਤਹਿਕੀਕ ਕਰਨ ਡਏ। ਇਹਦੇ ਵਾਸਤੇ ਮੈਨੂੰ ਸ਼ਾਇਦ ਸਾਰੀ ਇਨਫੋਰਮੇਸ਼ਨ ਨਾ ਮਿਲਦੀ। ਮੈਨੂੰ ਰਾਤੀ ਲੰਬੜਦਾਰ ਸਾਹਿਬ ਦਾ ਫੋਨ ਆਇਆ, ਉਹਨਾਂ ਮੈਨੂੰ ਦੱਸਿਆ, ਉਹਨਾਂ ਕਿਹਾ ਵੀ ਗਿੱਲ ਸਾਹਿਬ ਇਹ ਪ੍ਰੋਗਰਾਮ ਅਸਲ ਪਾਕਿਸਤਾਨ ਤਹਿਰੀਕ-ਏ ਇਨਸਾਫ ਦੇ ਬੰਦਿਆਂ ਨੇ ਕਰਨਾ ਸ਼ੁਰੂ ਕੀਤਾ ਤੇ 23 ਸਾਲਾਂ ਤੋਂ ਕੀਤਾ ਤੇ ਮਜ਼ੇ ਦੀ ਗੱਲ ਇਹ ਹੈ ਕਿ ਉਹ 23 ਸਾਲਾਂ ਤੋਂ ਹੀ ਬੰਦਾ ਜਿਹੜਾ ਸ਼ੇਰ ਬੱਗਾ ਜਿਹੜਾ ਉਹ ਪਾਕਿਸਤਾਨ ਤਹਿਰੀਕ-ਏ ਇਨਸਾਫ ਦਾ ਹਿੱਸਾ ਹੈ। ਮੈਂ ਕਿਹਾ ਜੀ ਉਹ ਕਿਵੇਂ? ਉਹਨਾਂ ਕਿਹਾ ਜੀ ਮੰਡੀ ਬਹਾਉਦੀਨ ਦਾ ਇੱਕ ਸਪੂਤ ਹੈ, ਉਹਦਾ ਨਾਂ ਹੈ ਸ਼ਾਹਿਦ ਰਜ਼ਾ ਰਾਂਝਾ। ਉਹ ਪਹਿਲਾਂ ਮੰਡੀ ਬਹਾਉਦੀਨ ਤੋਂ ਨਿਕਲ ਕੇ ਤੇ ਆਪੜਿਆ ਕਿਤੇ ਸਾਊਦੀ ਅਰਬ, ਉੱਥੇ ਮਿਹਨਤ ਮਜ਼ਦੂਰੀ ਕੀਤੀ, ਉੱਥੋਂ ਫਿਰ ਕਿਸੇ ਤਰੀਕੇ ਅਮਰੀਕਾ ਆਪੜਿਆ, ਉੱਥੇ ਜਾ ਮਜ਼ਦੂਰੀਆਂ ਕੀਤੀਆਂ, ਰੱਬ ਨੇ ਹੱਥ ਫੜ ਲਿਆ, 4 ਰੁਪਈਏ ਆਏ ਤੇ ਉਹਨੇ ਇੱਕ ਓਵਰਸੀਜ਼ ਫਾਊਂਡੇਸ਼ਨ ਬਣਾਈ। ਉਸ ਤੋਂ ਪਹਿਲਾਂ ਵੀ ਜਦੋਂ ਉਹਨੇ ਫਾਊਂਡੇਸ਼ਨ ਨਹੀਂ ਵੀ ਬਣਾਈ ਸੀ ਤੇ 23 ਸਾਲ ਪਹਿਲੇ, ਹਾਂਜੀ 23 ਸਾਲ ਪਹਿਲੇ ਉਹਨੇ ਇਜਤਮਾਈ ਸ਼ਾਦੀਆਂ ਦਾ ਕੰਮ ਸ਼ੁਰੂ ਕੀਤਾ। ਇਮਰਾਨ ਖਾਨ ਦਾ ਉਹ ਦੀਵਾਨਾ ਹੈ ਤੇ ਇਮਰਾਨ ਖਾਨ ਨੂੰ ਜਿਸ ਵੇਲੇ ਉਹ ਸਾਊਦੀ ਅਰਬ ਸੀ, ਇਮਰਾਨ ਖਾਨ ਨਵੀਂ ਪਾਰਟੀ ਸ਼ੁਰੂ ਕੀਤੀ ਤੇ ਉਸ ਵੇਲੇ ਹੀ ਉਹਨਾਂ ਜੁਆਇਨ ਕਰ ਲਿਆ ਇਮਰਾਨ ਖਾਨ ਨੂੰ। ਅੱਛਾ ਜੀ, ਲੰਬੜਦਾਰ ਸਾਹਿਬ ਨੇ ਜਿਸ ਵੇਲੇ ਇਹ ਗੱਲ ਸਾਨੂੰ ਦੱਸੀ ਤੇ ਉਸ ਤੋਂ ਬਾਅਦ ਮੇਰੇ ਵੀ ਦੋਸਤ ਨੇ ਸ਼ਾਹਿਦ ਰਜ਼ਾ ਰਾਂਝਾ ਸਾਹਿਬ, ਮੈਂ ਉਹਨਾਂ ਨਾਲ ਫੋਨ ਕੀਤਾ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਉਹ 23 ਸਾਲਾਂ ਤੋਂ ਕੰਮ ਕਰਨ ਡਏ ਨੇ। ਇਹ ਗੱਲ ਮੈਨੂੰ ਲੰਬੜਦਾਰ ਸਾਹਿਬ ਨੇ ਦੱਸੀ ਸੀ। ਮੈਂ ਉਹਨਾਂ ਕੋਲੋਂ ਜਿਸ ਵੇਲੇ ਕਨਫਰਮ ਕੀਤਾ, ਮੈਂ ਕਿਹਾ ਵੀ ਇਹ 4 5 7 ਸਾਲ ਤੋਂ ਤਾਂ ਮੈਂ ਵੇਖ ਰਿਹਾ ਤੁਸੀਂ ਇਜਤਮਾਈ ਸ਼ਾਦੀਆਂ ਕਰ ਰਹੇ ਹੋ ਤੇ ਇਹ ਕਿਦੋਂ ਤੋਂ ਕਰ ਰਹੇ ਹੋ? ਉਹਨਾਂ ਕਿਹਾ ਜੀ 23 ਸਾਲ ਹੋ ਗਏ ਨੇ ਸਾਨੂੰ। ਤੇ ਉਹਦਾ ਮਤਲਬ ਇਹ ਨਿਕਲਿਆ ਵੀ ਲੰਬੜਦਾਰ ਸਾਹਿਬ ਦੀ ਖਬਰ ਬਿਲਕੁਲ ਦਰੁਸਤ ਸੀ। ਉਹਨਾਂ ਕੋਲੋਂ ਜਦੋਂ ਮੈਂ ਸਾਰੀ ਗੱਲ ਪੁੱਛੀ ਤਾਂ ਉਹਨਾਂ ਕਿਹਾ ਜੀ ਕਿ ਪੂਰਾ ਜਹੇਜ਼ ਦਿੰਦੇ ਆ, ਪੂਰਾ ਖਰਚਾ ਸ਼ਾਦੀ ਦਾ ਚੁੱਕਨੇ ਆ ਤੇ ਅਸੀਂ ਸਾਲ ਦੇ ਵਿੱਚ ਕਈ ਵਾਰੀ 2 ਵਾਰੀ, ਕਈ ਵਾਰੀ 3 ਵਾਰੀ, ਕਈ ਵਾਰੀ 1 ਵਾਰੀ ਤੇ ਅਸੀਂ ਸੈਂਕੜਾ ਜਿਹੜੀ ਤਾਦਾਦ ਦੇ ਵਿੱਚ ਜਿਹੜੀਆਂ ਉਹ ਇਜਤਮਾਈ ਸ਼ਾਦੀਆਂ ਕਰ ਚੁੱਕੇ ਹਾਂ ਤੇ ਉਹਦਾ ਮੈਰਿਟ ਵੀ ਪੂਰਾ ਚੈੱਕ ਕਰੀਦਾ, ਇੰਟਰਵਿਊ ਵੀ ਕਰੀਦੇ ਨੇ, ਸਾਰਾ ਕੁਝ ਕਰਕੇ ਮੀਨ ਉਹਨਾਂ ਦੇ ਜਿਹੜੇ ਵਾਲਦੈਨ ਹੁੰਦੇ ਨੇ ਬੱਚੀਆਂ ਦੇ, ਉਹਨਾਂ ਦੇ ਨਾਲ ਤੇ ਫਿਰ ਇਹ ਇਜਤਮਾਈ ਸ਼ਾਦੀਆਂ ਅਸੀਂ ਕਰਵਾਉਂਦੇ। ਅੱਛਾ, ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਇਹਦਾ ਮਤਲਬ ਫਿਰ ਤੁਹਾਡਾ ਪ੍ਰੋਗਰਾਮ ਜਿਹੜਾ ਇਹ 'ਤੇ ਨਕਲ ਮਾਰ ਲਈ। ਉਹਨਾਂ ਕਿਹਾ ਜੀ ਇਹ ਤਾਂ ਅਸੀਂ ਨਹੀਂ ਕਹਿ ਸਕਦੇ, ਅਸੀਂ ਪੰਜਾਬ ਜਾਣਾ ਹੈ, ਫਿਰ ਵੀ ਸਾਨੂੰ ਨਾ ਕਿਤੇ ਗੋਡੇ ਥੱਲੇ ਸਾਡੇ ਇਜਤਮਾਈ ਸ਼ਾਦੀਆਂ ਤੇ ਦੂਜੇ ਜਿਹੜੇ ਅਸੀਂ ਸਮਾਜੀ ਪ੍ਰੋਗਰਾਮ ਕਰਦੇ ਹਾਂ ਉੱਤੇ ਹੀ ਨਾ ਪਾਬੰਦੀ ਲਵਾ ਦਿਓ, ਅਸੀਂ ਇਹਦੇ 'ਤੇ ਬਿਆਨ ਨਾ ਦਈਏ। ਲੇਕਿਨ ਉਹਨਾਂ ਇਹ ਆਖਿਆ ਵੀ ਇਹ ਜ਼ਰੂਰ ਹੈ ਕਿ ਇਸ ਤੋਂ ਥੋੜ੍ਹੇ ਮਹੀਨੇ ਪਹਿਲਾਂ ਦਾ ਸਾਨੂੰ ਪਤਾ ਹੈ ਕਿ KP ਗਵਰਨਮੈਂਟ ਨੇ ਵੀ ਇਹ ਕੰਮ ਸ਼ੁਰੂ ਕੀਤਾ। ਅੱਛਾ, ਜਿਸ ਵੇਲੇ ਅਸੀਂ ਵੇਖਿਆ ਤੇ ਇਹ ਗੱਲ ਉਹਨਾਂ ਦੀ ਦਰੁਸਤ ਨਿਕਲੀ। ਖੈਬਰ ਪਖਤੂਨਖਵਾ ਗਵਰਨਮੈਂਟ ਨੇ ਹੁਣ ਤੋਂ ਕਈ ਮਹੀਨੇ ਪਹਿਲਾਂ ਇਲੈਕਸ਼ਨ ਤੋਂ ਫੌਰਨ ਬਾਅਦ ਉਹਨਾਂ ਨੇ ਵੀ ਉੱਥੇ ਇਹ ਸ਼ਾਦੀਆਂ ਦੇ ਵਿੱਚ ਲੋਕਾਂ ਦੀ ਬੇਟੀਆਂ ਨੂੰ ਜਹੇਜ਼ ਪ੍ਰੋਗਰਾਮ ਉਹਨੂੰ ਕਹੋ, ਮਾਂ-ਬਾਪ ਦੀ ਮਦਦ ਕਹੋ ਕਿ ਗਰੀਬ ਜਿਹੜੇ ਬੱਚੀਆਂ ਨੇ ਉਹਨਾਂ ਦੀ ਸ਼ਾਦੀ ਵਿੱਚ ਖੈਬਰ ਪਖਤੂਨਖਵਾ ਹਕੂਮਤ ਨੇ ਜਿਹੜਾ ਉਹ ਵੀ 2 ਲੱਖ ਰੁਪਈਆ ਜਿਹੜਾ ਮੇਰਾ ਖਿਆਲ ਹੈ ਉਹ ਦੇਣ ਦਾ ਹਰ ਬੱਚੀ ਦੀ ਸ਼ਾਦੀ 'ਤੇ ਗੱਲ ਕੀਤੀ। ਹੁਣ ਰਾਂਝਾ ਸਾਹਿਬ ਨੇ ਮੈਨੂੰ ਕਿਹਾ ਵੀ ਇਹ ਜਿਹੜਾ ਬੜਾ ਚੰਗਾ ਕੰਮ ਕੀਤਾ ਖੈਬਰ ਪਖਤੂਨਖਵਾ ਨੇ, ਲੇਕਿਨ ਸ਼ਾਦੀ ਇੱਕ ਤੇ 7-8 ਲੱਖ ਰੁਪਈਆ ਲੱਗ ਜਾਂਦਾ ਹੈ, 2 ਲੱਖ ਦੇ ਵਿੱਚ ਜਿਹੜਾ ਨਾ ਉਹ ਕੰਮ ਹੋ ਨਹੀਂ ਸਕਦਾ ਤੇ ਉਹਨਾਂ ਨੂੰ ਵੀ ਕਹੋ ਵਧਾਓ। ਮੈਂ ਕਿਹਾ ਜੀ ਰਿਕੁਐਸਟ ਕਰਾਂਗੇ, ਚਲੋ ਬੜੀ ਮਿਹਰਬਾਨੀ ਕਿ ਉਹਨਾਂ ਇੰਨੇ ਮਹੀਨੇ ਪਹਿਲਾਂ ਕੀਤੀ ਸੀ ਤੇ ਹੁਣ ਪਤਾ ਲੱਗਾ ਕਿ ਬਾਜੀ ਨੇ ਜਿਹੜਾ 23 ਸਾਲ ਤੋਂ ਇਮਰਾਨ ਖਾਨ ਦਾ ਇੱਕ ਸਿਪਾਹੀ ਸ਼ਾਹਿਦ ਰਜ਼ਾ ਰਾਂਝਾ ਇਹ ਕੰਮ ਕਰਨ ਡਿਆ ਹੈ, ਉਹਦੀ ਕਾਪੀ ਨਹੀਂ ਮਾਰੀ ਬਲਕਿ ਅੱਗੋਂ KP ਗਵਰਨਮੈਂਟ ਦੀ ਵੀ ਕਾਪੀ ਮਾਰੀ ਹੈ। ਮਤਲਬ ਪਹਿਲਾਂ ਰਾਂਝਾ ਸਾਹਿਬ ਵਗੈਰਾ ਕਰ ਰਹੇ ਸਨ, ਹੋਰ ਵੀ ਲੋਕ ਕਰ ਰਹੇ ਹੋਣੇ ਨੇ ਤੇ ਉਸ ਤੋਂ ਬਾਅਦ KP ਗਵਰਨਮੈਂਟ ਨੇ ਵੀ ਇਹ ਕੰਮ ਸ਼ੁਰੂ ਕੀਤਾ ਸੀ ਤੇ ਬਾਜੀ ਨੇ ਜਿਹੜਾ ਉਹਨਾਂ ਦੀ ਵੀ ਕਾਪੀ ਮਾਰੀ ਹੈ। ਬਾਹਰ ਅੱਗੇ ਤੁਰਨੇ ਇਹ ਗੱਲ ਤੇ ਹੋ ਗਈ, ਇਹ ਤੁਹਾਨੂੰ ਖਬਰ ਦੇਣੀ ਸੀ ਵੀ ਬਾਜੀ ਦੀ ਕਿਸਮਤ 'ਚ ਹੀ ਹੈ, ਲੇਕਿਨ ਉਹ ਮੇਰਾ ਹਾਲ 1-2 ਲੱਖ ਰੁਪਈਆ ਹੀ ਬਾਜੀ ਦੇ ਰਹੀ ਹੈ ਤੇ ਉਹਦੇ ਨਾਲ ਹੁਣ ਮੈਨੂੰ ਦੱਸੋ ਵੀ ਕਿਹੜੀ ਇਜਤਮਾਈ ਸ਼ਾਦੀ ਹੋਣੀ ਸਵਾਏ ਬਾਜੀ ਦੇ ਟਿਕਟਾਕ ਬਣਨ ਤੋਂ ਹੋਰ ਕੋਈ ਗੱਲ ਜਿਹੜੀ ਉੱਥੋਂ ਬਣਨੀ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਇੱਕ ਸਾਡੇ ਬੜੇ ਸੁਥਰੇ ਐਂਕਰ ਨੇ, ਸਿੱਖ ਬਰਾਦਰੀ ਤੋਂ ਉਹਨਾਂ ਦਾ ਤਾਲੁਕ ਹੈ, ਉਹਨਾਂ ਕੱਲ੍ਹ ਪਰਸੋਂ ਇੱਕ ਬਿਆਨ ਦਿੱਤਾ ਕਿ ਇਹ ਜਿਹੜੇ ਮੁਸਲਮਾਨ ਮਜ਼ਹਬ ਉਹਨਾਂ ਆਖਿਆ ਵੀ ਇਹਦੇ 'ਚ ਤਾਂ ਇਜਾਜ਼ਤ ਨਹੀਂ ਹੈ ਵੋਟ ਸ਼ੋਟ ਵੇਚਣ ਦਾ ਤੇ ਇਹ ਤਾਂ ਹਰਾਮ ਕੰਮ ਹੈ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜੇ ਸਾਡੇ ਮੁਸਲਮਾਨ ਸੈਨੇਟਰ ਨੇ, ਮੈਂਬਰਾਨ ਅਸੈਂਬਲੀ ਨੇ, ਇੱਕ ਸਿੱਖ ਸਾਫੀ ਸਾਡਾ ਸੱਜਣ ਜਿਹੜਾ ਬਿਆਨ ਦੇ ਰਿਹਾ ਵੀ ਇਹ ਆਪਣਾ ਵੋਟ ਕਿਵੇਂ ਵੇਚ ਲੈਂਦੇ ਨੇ। ਤੇ ਫਿਰ ਅਸੀਂ ਹਿਸਾਬ ਲਾਇਆ ਵੀ ਯਾਰ ਵੇਖੀਏ ਸਾਡੇ ਕੋਲ ਸਿੱਖ ਸੈਨੇਟਰ ਵੀ ਨੇ, ਆਇਆ ਉਹ ਵੀ ਵੋਟ ਵੇਚਦੇ ਨੇ ਕਿ ਨਹੀਂ। ਤੇ ਜਿਸ ਵੇਲੇ ਤਹਿਕੀਕ ਕੀਤੀ ਤਾਂ ਪਤਾ ਲੱਗਾ ਵੀ ਜਿਹੜੇ ਸਾਡੇ ਆਪਣੇ PTI ਦੇ ਸਿੱਖ ਕਮਿਊਨਿਟੀ ਤੋਂ ਸੈਨੇਟਰ ਨੇ ਉਹਨਾਂ ਦੇ ਉੱਤੇ ਕਰੋੜਾਂ ਰੁਪਈਆ ਆਫਰ ਕੀਤੀ। ਉਹਨਾਂ ਕਿਹਾ ਜੀ ਨਹੀਂ, ਮੇਰਾ ਮਜ਼ਹਬ ਇਜਾਜ਼ਤ ਨਹੀਂ ਦਿੰਦਾ, ਮੈਂ ਵੋਟ ਨਹੀਂ ਵੇਚਣੀ। ਅਸੀਂ ਪਤਾ ਕੀਤਾ ਤੇ ਮਾਜ਼ੀ 'ਚ ਵੀ ਕਿਸੇ ਸਿੱਖ ਆਪਣਾ ਵੋਟ ਨਹੀਂ ਵੇਚਿਆ ਤੇ ਉੱਥੋਂ ਸਾਨੂੰ ਫਿਰ ਅੰਦਾਜ਼ਾ ਹੋਇਆ ਵੀ ਬੱਲੇ ਬਈ ਸ਼ੇਰ ਬੱਗਿਓ
ਤੁਸੀਂ ਬਸ ਨਾਵਾਂ ਦੇ ਹੀ ਮੁਸਲਮਾਨ ਜੇ, ਹਾਲਾਂਕਿ ਇਸਲਾਮ ਦੇ ਵਿੱਚ ਇਸ ਕੰਮ ਦੀ ਬਿਲਕੁਲ ਇਜਾਜ਼ਤ ਨਹੀਂ ਹੈ। ਬਹਰਹਾਲ ਜਿਹੜਾ ਤੁਸੀਂ ਕੰਮ ਵਿਖਾਉਂਦੇ ਜੇ ਤੇ ਨਾਲ ਤੁਹਾਡੇ ਨਾਲ ਰਲ ਕੇ ਚੌਧਰੀ ਵਿਖਾਉਂਦਾ ਹੈ, ਇਹਦੀ ਮੇਰਾ ਖਿਆਲ ਮਿਸਾਲ ਕਿਤੇ ਦੁਨੀਆ 'ਚ ਵੀ ਨਹੀਂ ਲੱਭਦੀ ਹੋਣੀ, ਕਿਉਂਕਿ ਰਾਤ ਹਨੇਰੇ ਪਏ ਸਾਰੀ ਰਾਤ ਹੀ ਅਸੈਂਬਲੀ ਚਲਾਉਣਾ ਤੇ ਉਹਦੇ ਵਿੱਚੋਂ ਕਾਨੂੰਨ ਸਾਜ਼ੀ ਕਰਾਉਣਾ ਤੇ ਇਹ ਸਾਰਾ ਕੰਮ ਜੋ ਵੀ ਤੁਸੀਂ ਆਂਡਾ ਪੇਟਾ ਬਾਹਰ ਕੱਢਿਆ ਸ਼ਾਇਦ ਆ, ਇਹ ਤੁਸੀਂ ਕਰ ਸਕਦੇ ਹੋ, ਹੋਰ ਕੋਈ ਬੰਦਾ ਨਹੀਂ। ਤਾਂ ਅੱਗੋਂ ਸੁਣ ਲਓ, ਮੁਸਲਮਾਨਾਂ ਦੇ ਕੰਮ ਅੱਗੋਂ ਸੁਣ ਲਓ, ਇੱਥੇ ਕਿਹੜਾ ਰੁਕ ਗਿਆ ਕੰਮ, ਅੱਗੋਂ ਸੁਣ ਲਓ। ਸ਼ੇਖੂਪੁਰਾ ਦਾ ਇਲਾਕਾ ਮਾਨਾਵਾਲਾ, ਉੱਥੋਂ ਨੈਸ਼ਨਲ ਵੋਕੇਸ਼ਨਲ ਟੈਕਨੀਕਲ ਟ੍ਰੇਨਿੰਗ ਕਮਿਸ਼ਨ ਹੈ, ਆ ਜਿਹੜੇ ਬੱਚੀਆਂ ਨੂੰ ਦਸਤਕਾਰੀ ਤੇ ਬੱਚੀਆਂ ਨੂੰ ਇਹ ਜਿਹੜੇ ਆ, ਮੇਰਾ ਮਤਲਬ ਕੋਈ ਸਵੈਟਰ ਬੁਣਨਾ ਜਾਂ ਕੋਈ ਫੁੱਲ ਬੂਟੇ ਜਾਂ ਕੋਈ ਹੋਰ ਹੁਨਰ ਐਸਾ ਦਸਤਕਾਰੀ ਦਾ ਜਿਹੜਾ ਉੱਥੇ ਯਤੀਮ ਬੱਚੀਆਂ ਦੀ ਕੋਈ ਅਮਦਾਦ ਆਈ, ਵਜ਼ੀਫਾ ਜਿਹੜਾ ਪਰ ਮੰਥ ਕੋਈ ਚੰਦ 100 ਰੁਪਈਏ ਹੋਏਗਾ ਜ਼ਾਹਿਰ ਹੈ, ਉਹ ਉੱਥੋਂ ਦੀ ਇੰਤਜ਼ਾਮੀਆ ਜਿਹੜੀ ਖਾ ਗਈ, ਹੜਪ ਕਰ ਗਈ। ਇਹ ਅਸੀਂ ਸਰਕਾਰੀ ਰੁਪਈਆਂ ਤੇ ਯਤੀਮਾਂ ਦਾ ਹੱਜ ਕਰਨ ਵਾਲੀ ਸਰਕਾਰੀ ਹਾਜਣ ਬਾਜੀ ਆਸਮਾ ਸ਼ਰਾਜ਼ੀ ਤੋਂ ਸੁਣਿਆ ਸੀ। ਤੇ ਉਸ ਤੋਂ ਬਾਅਦ ਜਿਸ ਵੇਲੇ ਮਤੀਉੱਲਾ ਨੇ ਉਹਨੂੰ ਪੁੱਛਿਆ, ਤੇ ਜਿਵੇਂ ਨਵਾਜ਼ ਸ਼ਰੀਫ ਨੇ ਆਖਿਆ ਸੀ ਵੀ ਮੇਰੇ ਅਸਾਸੇ ਮੇਰੀ ਮਰਜ਼ੀ, ਤੁਹਾਡਾ ਕੀ ਲੈਣ ਦੇਣਾ, ਤੈਨੂੰ ਕੀ ਹੈ। ਇਹ ਜਿਹੜਾ ਪੰਜਾਬੀ ਦਾ ਇੱਕ ਐਕਸਪ੍ਰੈਸ਼ਨ ਹੈ ਵੀ ਕੀ ਹੈ, ਵੀ ਤੈਨੂੰ ਕੀ ਹੈ, ਉਹੀ ਨਵਾਜ਼ ਸ਼ਰੀਫ ਸਾਹਿਬ ਨੇ ਆਖਿਆ ਸੀ ਵੀ ਤੈਨੂੰ ਕੀ ਹੈ। ਬਹਰਹਾਲ ਇੱਥੇ ਹੁਣ ਜਨਾਬ ਵਾਲਾ ਜਿਹੜੇ ਆਪਣਾ ਵੋਕੇਸ਼ਨ ਟ੍ਰੇਨਿੰਗ ਵਾਲੇ ਨੇ ਉਹਨਾਂ ਵੀ ਉਹੀ ਕੰਮ ਕੀਤਾ, ਤੇ ਉਹ ਬਾਜੀ ਜਿਹੜੀ ਸਰਕਾਰੀ ਹਾਜਣ ਸੀ ਉਹਨੇ ਵੀ ਆਖਿਆ ਸੀ ਵੀ ਤੁਹਾਨੂੰ ਕੀ ਮੈਂ ਕੀਤਾ, ਤੇ ਇਹਨਾਂ ਵੀ ਯਤੀਮਾਂ ਦੇ ਉੱਤੇ ਕੰਮ ਸਿੱਧਾ ਕੀਤਾ ਹੈ ਨਾ, ਉਹਨਾਂ ਦੇ ਪੈਸੇ ਖਾ ਲਏ ਨੇ। ਤੇ ਉਸ ਤਰ੍ਹਾਂ ਅਸੀਂ ਇਸਲਾਮੀ ਜਮਹੂਰੀਆ ਪਾਕਿਸਤਾਨ ਹੈ, ਪਰ ਕਰਤੂਤਾਂ ਸਾਡੀਆਂ ਵੇਖ ਲਓ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸਿੱਖ ਆਪਣਾ ਸੱਪ ਤੇ ਨਿਓਲੇ ਦੀ ਲੜਾਈ ਹੈ। ਹੁਣ ਤੁਸੀਂ ਸਮਝੋਗੇ ਵੀ ਇਹ ਅਸੀਂ ਕੋਈ ਤਮਾਸ਼ਾ ਕਰਨ ਲੱਗੇ, ਸੱਪ ਤੇ ਨਿਓਲੇ ਦੀ ਲੜਾਈ ਇੱਥੇ ਨਹੀਂ ਜਨਾਬ, ਤਮਾਸ਼ਾ ਅਸੀਂ ਨਹੀਂ ਲਾਇਆ, ਤਮਾਸ਼ਾ ਚੌਧਰੀ ਨੇ ਲਾਇਆ। ਚੌਧਰੀ ਨੇ ਇੱਕ ਸੱਪ ਰੱਖਿਆ ਤੇ ਇੱਕ ਨਿਓਲਾ ਰੱਖਿਆ, ਉਹ ਦੋਵੇਂ ਆਪਸ 'ਚ ਲੜ ਪਏ ਨੇ। ਹਾਂਜੀ, ਚੌਧਰੀ ਤੁਹਾਨੂੰ ਪਤਾ ਮਦਾਰੀ ਦਾ ਕੰਮ ਵੀ ਕਰਦਾ ਹੈ, ਕਦੇ ਕਦੇ ਜਦੋਂ ਉਹਦਾ ਦਿਲ ਕਰੇ ਮਦਾਰੀ ਤਰ੍ਹਾਂ ਨਚਾਉਂਦਾ ਸਾਰਿਆਂ ਨੂੰ। ਉਹਨੇ ਰਿੱਛ ਵੀ ਰੱਖਿਆ, ਬਾਂਦਰ ਵੀ ਰੱਖਿਆ, ਲੇਕਿਨ ਉਹਦਾ ਜਿਹੜਾ ਸੱਪ ਤੇ ਨਿਓਲਾ ਉਹ ਲੜ ਪਏ ਨੇ। ਹੁਣ ਪੁੱਛੋਗੇ ਵੀ ਉਹ ਕੌਣ? ਇੱਕ ਜਨਾਬ ਫੈਸਲ ਵਾਡਾ ਸਾਹਿਬ ਤੇ ਦੂਜੇ ਜਿਹੜੇ ਖਵਾਜਾ ਮੁਹੰਮਦ ਆਸਿਫ ਸਾਹਿਬ। ਦੋਵਾਂ ਨੂੰ ਤੁਹਾਨੂੰ ਪਤਾ ਬੜਾ ਹਾਰ ਸ਼ਿੰਗਾਰ ਕੇ ਬੜੇ ਜਨਾਬ ਫਬਾ ਕੇ ਉਹਨਾਂ ਨੂੰ ਇਹ ਇੱਕ ਨੂੰ ਸੈਨੇਟ 'ਚ ਲਿਆਏ ਨੇ ਤੇ ਇੱਕ ਨੂੰ ਕੌਮੀ ਅਸੈਂਬਲੀ 'ਚ ਲਿਆਏ ਨੇ, ਤੇ ਇੱਕ ਨੂੰ ਜਿਹੜਾ ਵਜ਼ੀਰ ਦਫਾ ਵੀ ਬਣਾਇਆ। ਤੁਹਾਨੂੰ ਪਤਾ ਚੌਧਰੀ ਸਾਹਿਬ ਦੇ ਬੜੇ ਹੀ ਇਹ ਮਨਪਸੰਦ ਲੋਕ ਨੇ ਦੋਵੇਂ, ਇਹ ਆਪੋ 'ਚ ਲੜ ਪਏ ਨੇ ਤੇ ਦੋਵੇਂ ਇੱਕ ਦੂਜੇ ਦੇ ਪਿਓ ਨੂੰ ਗਾਲਾਂ ਦੇਣ ਡਏ ਨੇ। ਹਾਂਜੀ, ਹੁਣ ਇਹ ਸਾਨੂੰ ਨਹੀਂ ਪਤਾ ਵੀ ਇਹਨਾਂ ਦੋਵਾਂ ਨੂੰ ਕੀ ਐਸਾ ਸ਼ੌਕ ਚੜ੍ਹਿਆ, ਕਿਉਂਕਿ ਖਵਾਜਾ ਸਾਹਿਬ ਦੇ ਵਾਲਿਦ ਸਾਹਿਬ ਖਵਾਜਾ ਸਫਦਰ ਸਾਹਿਬ ਤੇ ਅੱਲਾ ਉਹਨਾਂ ਨੂੰ ਜਨਤਾ ਜਗ੍ਹਾ ਦੇਵੇ, ਤੇ ਉਧਰ ਆਪਣੇ ਵਾਡਾ ਸਾਹਿਬ ਦੇ ਵਾਲਿਦ ਸਾਹਿਬ ਤੇ ਵੀ ਅੱਲਾ ਰਹਿਮਤਾਂ ਕਰੇ। ਲੇਕਿਨ ਮਤਲਬ ਇਹ ਕਿ ਇਹ ਪਿਓਾਂ ਤੱਕ ਕਿਉਂ ਪੜ ਗਏ ਨੇ ਬਈ, ਆਪਣੇ ਤੱਕ ਰਵੋ। ਜਿਹੜੀ ਗਾਲਮੰਦਾ ਕਰਨਾ ਹੈ, ਸਾਨੂੰ ਇਹ ਸਮਝ ਹੈ ਵੀ ਕੁੱਤਾ ਕੁੱਤੇ ਦਾ ਵੈਰੀ ਹੁੰਦਾ ਹੈ, ਇਹ ਗੱਲ ਅਸੀਂ ਪੰਜਾਬੀ 'ਚ ਜਾਣਦੇ ਹਾਂ, ਪਰ ਕੁੱਤਾ ਵੀ ਜਿਹੜਾ ਕੁੱਤੇ ਦਾ ਵੈਰੀ ਹੁੰਦਾ, ਕੁੱਤੇ ਦੇ ਪਿਓ ਦਾ ਵੈਰੀ ਨਹੀਂ ਹੁੰਦਾ। ਤੇ ਕਹਿਣ ਦਾ ਮਤਲਬ ਹੈ ਕਿ ਮੈਂ ਤੁਹਾਨੂੰ ਨਹੀਂ ਕੁੱਤਾ ਕਹਿ ਰਿਹਾ, ਇੱਕ ਮੁਹਾਵਰਤਨ ਕਹਿ ਰਿਹਾ ਭਾਈ ਮੇਰੇ, ਹੁਣ ਮੇਰੇ ਹਾਲ ਨਾ ਸ਼ੁਰੂ ਹੋ ਜਾਓ ਦੋਵੇਂ ਰਲ ਕੇ। ਤੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਦੂਜੇ ਦਾ ਲਿਹਾਜ਼ ਕਰੋ, ਮਤਲਬ ਇੱਕ ਦੂਜੇ ਨੂੰ ਜਿਹੜਾ ਵੀ ਗਾਲਮੰਦਾ ਕਰਨਾ ਉਹ ਆਪੋਂ ਤੱਕ ਕਰੋ। ਇਹ ਪਿੰਡਾਂ ਦੇ ਵਿੱਚ ਤੁਸੀਂ ਵੇਖਦੇ ਹੋ ਵੀ ਕੁੱਤਿਆਂ ਦੀ ਲੜਾਈ, ਉੱਥੇ ਕਦੇ ਤੁਸੀਂ ਸੁਣਿਆ ਵੀ ਕੁੱਤਿਆਂ ਦੇ ਪਿਓਾਂ ਦੀ ਲੜਾਈ? ਨਾ, ਉੱਥੇ ਤਾਂ ਕੁੱਤਿਆਂ ਤੱਕ ਹੀ ਗੱਲ ਰਹਿੰਦੀ। ਤੇ ਜਨਾਬ ਤੁਸੀਂ ਮਿਹਰਬਾਨੀ ਕਰੋ, ਇਹ ਉਧਰ ਨੂੰ ਗੱਲ ਨਾ ਲੈ ਕੇ ਜਾਓ ਪਿਓਾਂ ਵਾਲੇ ਪਾਸੇ, ਔਰ ਉਹ ਵੀ ਜਦੋਂ ਕੋਈ ਫੌਤ ਹੋ ਗਿਆ ਮੇਰਾ ਤਾਂ ਥੋੜ੍ਹਾ ਜਿਹਾ ਖਿਆਲ ਕਰੋ। ਤੇ ਬਹਰਹਾਲ ਇੱਕ ਦੂਜੇ ਨੂੰ ਦੱਸਣ ਡਏ ਨੇ ਵੀ ਤੇਰਾ ਪਿਓ ਕੌਣ ਹੈ ਤੇ ਤੇਰਾ ਪਿਓ ਕੌਣ ਹੈ, ਮੈਂ ਗਾਲੋ ਗਾਲੀ। ਫਿਰ ਸੋਸ਼ਲ ਮੀਡੀਆ 'ਤੇ ਇਹ ਵੀ ਚੱਲਿਆ ਕਿ ਫੈਸਲ ਵਾਡਾ ਸਾਹਿਬ ਨੇ ਕੋਈ ਚਪੇੜ ਮਾਰ ਦਿੱਤੀ ਹੈ ਖਵਾਜਾ ਆਸਿਫ ਸਾਹਿਬ ਨੂੰ। ਹੁਣ ਮੈਨੂੰ ਮੇਰਾ ਖਿਆਲ ਝੂਠੀ ਖਬਰ ਹੈ, ਮੇਰਾ ਜਿਹੜਾ ਜ਼ਾਤੀ ਖਿਆਲ ਹੈ, ਸੋਸ਼ਲ ਮੀਡੀਆ 'ਤੇ ਚੱਲੀ। ਮੈਂ ਸੋਚਿਆ ਕਿ ਤੁਹਾਡੇ ਸਾਹਮਣੇ ਜਿਹੜੀ ਇਹ ਖਬਰ ਜਿਹੜੀ ਹੈ ਉਹ ਰੱਖ ਦਿੱਤੀ ਜਾਏ। ਅੱਛਾ, ਜਿਹੜੀ ਅਗਲੀ ਖਬਰ ਤੁਹਾਨੂੰ ਦੇਣੀ ਹੈ ਉਹ ਹੈ ਜ਼ਰਾ 1971 ਦੀ ਇੱਕ ਅਖਬਾਰ ਦਾ ਤਰਾਸ਼ਾ ਵੇਖੋ, ਜ਼ਰਾ ਇਹ ਟੁਕੜਾ ਵੇਖੋ। ਇਹ ਅਖਬਾਰ ਦੇ ਵਿੱਚ ਲਿਖਿਆ ਜੀ ਸਿਆਸੀ ਸਰਗਰਮੀਆਂ 'ਤੇ ਪਾਬੰਦੀ ਲਾਤੀ ਹੈ ਤੇ ਅਵਾਮੀ ਲੀਗ ਨੂੰ ਮਮਨੂਆ ਕਰਾਰ ਦੇ ਦਿੱਤਾ ਹੈ। ਜੇ ਚੌਧਰੀ ਦਾ ਕੰਮ ਕੋ ਬਦਲਿਆ, ਕੋਈ ਲੱਗਾ ਜੇ ਕਿ ਚੌਧਰੀ ਨੇ ਕਿਸੇ ਕਿਸਮ ਦੇ ਵਿੱਚ ਕੋਈ ਅਕਲ ਕੁਕਲ ਫੜੀ ਹੈ। 1971 ਦੀ ਅਖਬਾਰ ਹੈ ਤੇ 1971 ਤੋਂ ਲੈ ਕੇ 2024 ਤੱਕ ਸਾਡੇ ਉਹੀ ਕੰਮ ਨੇ, ਉਹੀ ਕੰਮ ਅਸੀਂ ਅੱਜ ਵੀ ਪਾਰਟੀਆਂ ਦੇ ਨਾਲ ਕਰਨ ਡਏ, ਉਹੀ ਗੱਦਾਰੀ, ਉਹੀ ਬਗਾਵਤ ਦੇ ਕੇਸ, ਉਹੀ ਤਰੀਕਾ ਵਾਰਦਾਤ ਪੁਰਾਣਾ ਹੀ। ਮੈਨੂੰ ਸਕ੍ਰਿਪਟ ਉਹੀ ਹੈ ਤੇ ਅੱਗੋਂ ਆਵਾਮ ਵੀ ਉਹੀ ਹੈ ਤੇ ਮਾਂਜਾ ਲਾਉਣ ਵਾਲਾ ਚੌਧਰੀ ਵੀ ਉਹੀ ਹੈ ਤੇ ਕੰਮ ਵੀ ਉਹੀ ਹੈ। ਬਹਰਹਾਲ ਜੀ ਅੱਗੇ ਤੁਰਨੇ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਕਿ ਜਿਹੜੀ ਵੋਟ ਦਿੱਤੇ ਨੇ ਪੰਜਾਂ ਨੇ, ਚੋਰਾਂ ਨੇ, ਉਹ ਜਿਹੜੇ MNA ਸਨ, ਉਹਨਾਂ ਨੂੰ ਸ਼ਹਬਾਜ਼ ਸ਼ਰੀਫ ਸਾਹਿਬ ਨੇ ਜਿਹੜਾ ਜਨਾਬ ਬੜਾ ਖਰਾਜ ਤਹਿਸੀਨ ਪੇਸ਼ ਕੀਤਾ ਵੀ ਤੁਸੀਂ ਕੌਮ ਪੂਰੀ ਨੂੰ ਬਚਾ ਲਿਆ, ਤੁਸੀਂ ਕੌਮ ਦੀ ਜਨਾਬ ਬੜੀ ਜ਼ਿਆਦਾ ਤੁਸੀਂ ਜਿਹੜੀ ਹੈ ਨਾ ਉਹ ਖਿਦਮਤ ਕੀਤੀ ਹੈ ਤੇ ਇਹਦੋਂ ਚੰਗਾ ਕੰਮ ਤੁਸੀਂ ਕਰ ਨਹੀਂ ਸਕਦੇ। ਅੱਛਾ ਜੀ, ਉਹਦੇ ਵਿੱਚ 5 MNA ਸਨ ਉਹ, ਲੇਕਿਨ ਤਹਿਰੀਕ ਇਨਸਾਫ ਨੇ ਜਿਹੜੇ ਦੂਜੇ 4 ਸਨ, ਫਤਿਆਣਾ ਸਾਹਿਬ, ਜ਼ੈਨ ਕੁਰੈਸ਼ੀ ਸਾਹਿਬ, ਮਿਕਦਾਦ ਹੁਸੈਨ ਸਾਹਿਬ, ਔਰ ਉਹਨਾਂ ਦੇ ਨਾਲ ਜਿਹੜੇ ਚੌਥੇ ਵੀ ਇੱਕ ਹੋਰ ਸਾਹਿਬ ਸਨ ਆਪਣੇ ਘੁੰਮਣ ਸਾਹਿਬ, ਬ੍ਰਿਗੇਡੀਅਰ ਘੁੰਮਣ ਸਾਹਿਬ, ਉਹਨਾਂ 4 ਨੂੰ ਸ਼ੋਕਾਜ਼ ਨੋਟਿਸ ਜਾਰੀ ਕਰ ਦਿੱਤੇ ਨੇ, ਕਿਉਂਕਿ ਪਾਰਟੀ ਇਹ ਸਮਝਦੀ ਕਿ ਇਹਨਾਂ ਡਿਸਪਲਿਨ ਨੂੰ ਵਾਇਲੇਟ ਕੀਤਾ। ਇਹਨਾਂ ਨੂੰ ਜਿੱਥੇ ਰਹਿਣ ਵਾਸਤੇ ਕਿਹਾ ਗਿਆ ਸੀ ਉੱਥੇ ਰਹੇ ਨਹੀਂ ਤੇ ਜਾਂ ਆਪੇ ਹੀ ਜਿਹੜੇ ਨੇ ਉਹ ਕੋਈ ਅਗਵਾ ਹੋ ਗਿਆ ਤੇ ਕੋਈ ਮੁਲਕ ਤੋਂ ਬਾਅਦ ਵਾਪਸ ਆ ਗਿਆ ਤੇ ਮਾੜਾ ਕੰਮ ਕੀਤਾ ਇਹਨਾਂ ਨੇ। ਲੇਕਿਨ ਬਹਰਹਾਲ ਉਹਨਾਂ ਨੂੰ ਵੀ ਦਿੱਤੇ ਨੇ ਤੇ ਨਾਲ ਡਾਕਟਰ ਜ਼ਰਕਾ ਨੂੰ ਤੇ ਉਹ ਜਿਹੜੇ ਇੱਕ ਫੈਸਲ ਸਾਹਿਬ ਸਨ ਉਹਨਾਂ ਨੂੰ, ਸੈਨੇਟਰ, ਉਹਨਾਂ ਨੂੰ ਵੀ ਹੁਣ ਸ਼ੋਕਾਜ਼ ਨੋਟਿਸ ਜਾਰੀ ਕਰ ਦਿੱਤੇ ਨੇ ਕਿ ਉਹ ਦੱਸਣ ਕਿ ਉਹਨਾਂ ਨੇ ਇਹ ਸਾਰੀ ਕਾਰਵਾਈ ਕਿਵੇਂ ਪਾਈ ਹੈ। ਅੰਦਰੋਂ ਜੇਲ੍ਹ ਦੇ ਵਿੱਚੋਂ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੇ ਪੈਗਾਮ ਘੱਲਿਆ,
ਸਾਨੂੰ ਵੀ ਹਿਰਖ ਆਉਂਦਾ ਹੈ ਸ਼ਾਹ ਸਾਹਿਬ ਨੇ ਕਿੱਡੀ ਸੁਥਰੀ ਸੁਨੱਖੀ ਤੇ ਸੋਹਣੀ ਪੋਲੀਟਿਕਸ ਕੀਤੀ ਹੈ। ਤੇ ਜ਼ਾਹਿਰ ਹੈ ਹੁਣ ਪਤਾ ਲੱਗ ਜਾਏਗਾ ਕਿ ਜ਼ੈਨ ਵਾਲੇ ਮਾਮਲੇ ਦੇ ਵਿੱਚ ਸਾਰੀ ਹਕੀਕਤ ਕੀ ਹੈ, ਲੇਕਿਨ ਜ਼ਾਹਿਰ ਸਾਨੂੰ ਵੀ ਦੁੱਖ ਹੁੰਦਾ ਹੈ ਕਿ ਸ਼ਾਹ ਸਾਹਿਬ ਦੇ ਨੂੰ ਜਿਹੜੀ ਇਹ ਤਕਲੀਫ ਵੇਖਣੀ ਪੈ ਰਹੀ ਹੈ। ਉਹਨਾਂ ਦਾ ਬਣਦਾ ਨਹੀਂ ਸੀ ਏਡੀ ਕੁਰਬਾਨੀ ਦੇਣ ਤੋਂ ਬਾਅਦ ਹਜੇ ਵੀ ਡਟੇ ਨੇ, ਸਾਫ਼ ਸੁਥਰੀ ਸਿਆਸਤ, ਕੋਈ ਕਰਪਸ਼ਨ ਦਾ ਦਾਗ ਨਹੀਂ, ਕੋਈ ਮਾੜਾ ਕੰਮ ਨਹੀਂ ਕੀਤਾ। ਬਹਰਹਾਲ ਉਹਨਾਂ ਜੇਲ੍ਹ ਦੇ ਵਿੱਚੋਂ ਆਖਿਆ ਵੀ ਮੈਨੂੰ ਆਪਣੇ ਪੁੱਤਰ ਤੇ ਪੂਰਾ ਇਤਮਾਦ ਹੈ, ਮੈਨੂੰ ਇਤਮਾਦ ਹੈ ਕਿ ਉਹ ਇਹੋ ਜਿਹਾ ਕੋਈ ਕੰਮ ਨਹੀਂ ਕਰੇਗਾ। ਮੈਂ ਤਹਿਰੀਕ ਇਨਸਾਫ ਨਾਲ ਪਹਿਲਾਂ ਵੀ ਖਲੋਤਾ ਸਾਂ, ਅੱਜ ਵੀ ਖਲੋਤਾ ਹਾਂ ਔਰ ਮੈਂ ਇਹਦੇ ਨਾਲ ਹੀ ਖਲੋਤਾ ਰਵਾਂਗਾ। ਇਹ ਜ਼ੈਨ ਸਾਹਿਬ ਦੀ ਜਿਹੜੀ ਹਮਸ਼ੀਰਾ ਨੇ ਮਿਹਰਬਾਨੋ, ਉਹਨਾਂ ਨੇ ਜੇਲ੍ਹ ਚੋਂ ਨਿਕਲ ਕੇ ਇਹ ਬਿਆਨ ਦਿੱਤਾ ਹੈ। ਜ਼ਾਹਿਰ ਹੈ ਸਾਡੇ ਲਈ ਬੜੇ ਮੁਹਤਰਮ ਨੇ ਸ਼ਾਹ ਸਾਹਿਬ, ਅਸੀਂ ਪਹਿਲਾਂ ਵੀ ਆਖਿਆ ਸੀ ਕਿ ਮੈਂ ਤਾਂ ਕਹਾਂਗਾ ਕਿ ਅਗਰ ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਕਿਸੇ ਨੂੰ ਹਿਰਖ ਹੋਣਾ ਅਗਰ ਜ਼ੈਨ ਸਾਹਿਬ ਦਾ ਇਹ ਕੰਮ ਸਾਰਾ ਨਿਕਲ ਆਉਂਦਾ ਤਾਂ ਉਹ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਹੀ ਹੋਣਾ, ਹੋਰ ਕਿਸੇ ਨਹੀਂ, ਕਿਉਂਕਿ ਉਹਨਾਂ ਬੜੀ ਸਾਫ਼ ਸੁਥਰੀ ਹਮੇਸ਼ਾ ਸਿਆਸਤ ਕੀਤੀ। ਅੱਛਾ ਜੀ, ਜੋ ਇਹਨਾਂ ਗੰਦ ਮਾਰਿਆ ਤਰਮੀਮ ਦੇ ਨਾਂ 'ਤੇ ਫਿਰ ਰਾਤੀ ਹੈ ਕਮੇਟੀ ਵੀ ਭਾਈ ਤੇ ਫਿਰ ਤਹਿਰੀਕ ਇਨਸਾਫ ਨੂੰ ਵੀ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਬੜਾ ਜ਼ੋਰ ਮਾਰਿਆ ਬਈ ਬੜਾ। ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸਣ ਡਿਆ, ਮੈਨੂੰ ਫੋਨ ਆਏ, ਕਈਆਂ ਨੂੰ ਹੋਰ ਆਏ, ਉਹ ਜੀ ਅਸੀਂ ਜਸਟਿਸ ਮਨਸੂਰ ਅਲੀ ਸ਼ਾਹ ਨੂੰ ਲਾਉਣਾ ਹੈ ਤੇ ਤੁਸੀਂ ਕਿਸੇ ਤਰੀਕੇ ਕਮੇਟੀ 'ਚ ਬੰਦੇ ਘੱਲ ਦਿਓ। ਤੁਸੀਂ ਅਗਰ ਕਮੇਟੀ 'ਚ ਬੰਦੇ ਘੱਲ ਦਿਓ ਤਾਂ ਦੇਖੋ ਜਸਟਿਸ ਮਨਸੂਰ ਅਲੀ ਸ਼ਾਹ ਨੂੰ 12 ਦੇ 12 ਮੈਂਬਰ ਵੋਟ ਦੇਣਗੇ। ਵੇਖੋ ਅਗਰ ਤੁਸੀਂ ਨਾ ਘੱਲਿਆ ਤਾਂ ਫਿਰ 9 ਬੰਦੇ ਜਸਟਿਸ ਮਨਸੂਰ ਅਲੀ ਸ਼ਾਹ ਨੂੰ ਬਣਾਉਣਗੇ। ਸਾਨੂੰ ਇਹ ਹੀ ਧੋਖਾ ਵੀ ਜਸਟਿਸ ਮਨਸੂਰ ਅਲੀ ਸ਼ਾਹ ਨੂੰ ਹੀ ਬਣਾਉਣ ਲੱਗੇ ਤੇ ਬੰਦੇ ਘੱਲ ਦਿਓ। ਪਿੱਛੇ ਮਿਲਟਰੀ ਸਟੈਬਲਿਸ਼ਮੈਂਟ ਸੀ, ਅੱਗੇ ਉਹਨਾਂ ਆਪਣੇ ਹਰਕਾਰੇ ਛੱਡੇ ਸਨ। ਮੈਨੂੰ ਵੀ ਕੋਈ 1-2 ਫੋਨ ਕਰਾਏ, ਕੋਈ ਹੋਰ ਬੰਦਿਆਂ ਨੂੰ ਵੀ ਕਰਾਏ, ਸਹਾਫੀ ਵੀ ਕਈ ਐਕਟਿਵ ਸਨ, ਦੂਜੇ ਵੀ। ਜੀ ਮਨਸੂਰ ਅਲੀ ਸ਼ਾਹ ਹੀ ਆ ਰਿਹਾ, ਬਸ ਤੁਸੀਂ ਜਿਹੜਾ ਨਾ ਉਹ ਆ ਕੇ ਬਹਿ ਜਾਓ ਕਮੇਟੀ ਦੇ ਵਿੱਚ ਤੇ ਬਤਾ ਕੇ ਤੁਸੀਂ ਵੀ ਮੋਹਰ ਲਾ ਦਿਓ, ਵਰਨਾ ਮਨਸੂਰ ਸਾਹਿਬ ਤੁਹਾਡੇ ਨਾਲ ਗੁੱਸੇ ਹੋ ਜਾਣਗੇ। ਮੈਂ ਆਖਿਆ ਵੀ ਦੱਸੋ ਮੈਨੂੰ, ਮਨਸੂਰ ਸਾਹਿਬ ਸਾਡੇ ਨਾਲ ਕਿਉਂ ਗੁੱਸੇ ਹੋ ਜਾਣਗੇ? ਅਸੀਂ ਤੇ ਕਹਿੰਦੇ ਹੀ ਪਹਿਲੇ ਦਿਨ ਤੋਂ ਇਹ ਕਹਿਣ ਡਏ ਵੀ ਇਹ ਤਰਮੀਮਾਂ ਗਲਤ ਨੇ, ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਚੀਫ ਜਸਟਿਸ ਬਣਾਓ। ਤੇ ਜੇ ਉਹਨਾਂ ਨੂੰ ਬਣਾਤਾ ਤੇ ਸਾਡੀ ਤਾਂ ਤੁਸੀਂ ਗੱਲ ਪੂਰੀ ਕਰ ਦਿੱਤੀ, ਤੇ ਸਾਡੇ ਨਾਲ ਮਨਸੂਰ ਸਾਹਿਬ ਕਿਵੇਂ ਗੁੱਸੇ ਹੋਣਗੇ? ਸਾਡੇ ਆਉਣ ਦੀ ਕਿਹੜੀ ਲੋੜ ਹੈ? ਜੇ ਤੁਸੀਂ ਮਨਸੂਰ ਸਾਹਿਬ ਨੂੰ ਬਣਾਉਣਾ ਤੇ ਬਣਾਉਣ ਦਿਓ। ਤੁਹਾਡੇ ਕੋਲ ਜਾਂ ਤੇ ਹੈ ਨਾ ਕਿ ਤੁਸੀਂ ਆਖੋ ਕਿ ਜੀ ਵੋਟ ਪੂਰੇ ਨਹੀਂ ਹੁੰਦੇ, ਤੁਸੀਂ ਆਓ ਤੇ ਮਨਸੂਰ ਸਾਹਿਬ ਨੂੰ ਬਣਾਈਏ। 8 ਵੋਟ ਚਾਹੀਦੇ ਨੇ, 9 ਬੰਦੇ ਜੇ ਤੁਸੀਂ ਤੇ ਬਣਾ ਲਓ। ਤੇ ਉਹ ਬਾਅਦ ਦੇ ਵਿੱਚ ਫਿਰ ਜਿਸ ਵੇਲੇ ਬਣਾਇਆ ਯਾਹਿਆ ਅਫਰੀਦੀ ਸਾਹਿਬ ਨੂੰ, ਤਾਂ ਉਹ ਪਤਾ ਲੱਗ ਗਿਆ ਵੀ ਸਾਨੂੰ ਇਸਤੇਮਾਲ ਹੀ ਕਰਨ ਡਏ ਸਨ। ਤੇ ਮਕਸਦ ਇਹ ਸੀ ਵੀ ਬਿਆਨੀਆਂ ਜਿਹੜਾ ਖਰਾਬ ਕਰੀਏ, ਕਿ ਵੇਖੋ ਇਹ ਹਿੱਸਾ ਵੀ ਨੇ, ਇਨਕਾਰ ਵੀ ਕਰਦੇ ਨੇ ਤੇ ਇਕਰਾਰ ਵੀ ਕਰਦੇ ਨੇ ਤੇ ਡੀਲ ਵੀ ਹੋਈ ਅੱਗੋਂ। ਕਿਉਂਕਿ ਅੱਜ ਬੁਸ਼ਰਾ ਬੀਬੀ ਦੀ ਪਤਾ ਹੈ ਤੁਹਾਨੂੰ ਕਿੰਨੇ ਚਿਰੋਕਣੇ ਚਿਰ ਤੋਂ ਬਾਅਦ, ਕਿੱਡਾ ਜ਼ੁਲਮ ਸਹਿਣ ਤੋਂ ਬਾਅਦ, ਕਿੱਡੀ ਵਫਾਦਾਰੀ ਦੀ ਉਹਨਾਂ ਮਿਸਾਲ ਕਾਇਮ ਕੀਤੀ ਹੈ, ਕਿੱਡੀ ਔਖੀ ਜੇਲ੍ਹ ਕੱਟ ਛੱਡੀ ਹੈ ਬੁਸ਼ਰਾ ਬੀਬੀ ਨੇ। ਉਹਨਾਂ ਨੂੰ ਜ਼ਮਾਨਤ ਮਿਲੀ ਹੈ। ਮੈਂ ਆਖਾਂਗਾ ਵੀ ਖਰਾਜੇ ਤਹਿਸੀਨ ਹੈ। ਇਹੋ ਜਿਹੀਆਂ ਦਲੇਰ ਜਿਹੜੀਆਂ ਖਵਾਤੀਨ ਨੇ ਉਹ ਪਾਕਿਸਤਾਨ ਨੇ ਆਪਣੀ ਤਾਰੀਖ 'ਚ ਘੱਟ ਹੀ ਵੇਖੀਆਂ ਹੋਣਗੀਆਂ। ਉਹਨਾਂ ਨੂੰ ਬੜੇ ਆਪਸ਼ਨ ਦਿੱਤੇ ਗਏ ਕਿ ਵਾਦਾ ਮਾਫ ਗਵਾਹ ਬਣ ਜਾਓ, ਇਮਰਾਨ ਖਾਨ ਦੇ ਖਿਲਾਫ ਬਿਆਨ ਦੇ ਦਿਓ, ਇਹ ਕਰ ਦਿਓ, ਉਹ ਕਰ ਦਿਓ, ਤੁਹਾਨੂੰ ਛੱਡ ਦੇਣੇ। ਉਹਨਾਂ ਕਿਹਾ ਨਹੀਂ, ਮੈਂ ਰਹਿਣਾ ਵੀ ਜੇਲ੍ਹ 'ਚ ਹੀ ਹੈ, ਮੈਂ ਘਰ ਵੀ ਨਹੀਂ ਰਹਿਣਾ, ਰਹਿਣਾ ਵੀ ਜੇਲ੍ਹ 'ਚ ਹੀ ਹੈ ਤੇ ਔਖੀ ਜੇਲ੍ਹ ਵੀ ਕੱਟਣੀ ਹੈ, ਤੇ ਮੈਂ ਇਮਰਾਨ ਖਾਨ ਦੇ ਨਾਲ ਖਲੋਤੀ ਹਾਂ। ਵਫਾਦਾਰੀ ਦੀ ਉਹਨਾਂ ਮਿਸਾਲ ਕਾਇਮ ਕੀਤੀ ਹੈ। ਸਾਡਾ ਉਹਨਾਂ ਨੂੰ ਖਰਾਜੇ ਤਹਿਸੀਨ ਹੈ। ਤੇ ਇਹਨਾਂ ਕਰਨਾ ਇਹ ਸੀ ਵੀ ਜੇ ਕਮੇਟੀ 'ਚ ਬਹਿ ਜਾਂਦੇ ਤੇ ਕਹਿਣਾ ਸੀ ਆ ਵੇਖੋ ਜੀ ਇਹ ਯਾਹਿਆ ਅਫਰੀਦੀ ਦੇ ਉੱਤੇ ਇਹਨਾਂ ਸਾਜ਼ਬਾਜ਼ ਕਰ ਲਈਏ ਤੇ ਮਨਸੂਰ ਅਲੀ ਸ਼ਾਹ ਨੂੰ ਇਹਨਾਂ ਨੇ ਸਲਾਟਰ ਕਰ ਦਿੱਤਾ PTI ਨੇ, ਤੇ ਇਹ ਵੇਖੋ ਬੁਸ਼ਰਾ ਬੀਬੀ ਦੀ ਅੱਗੋਂ ਜ਼ਮਾਨਤ ਮਿਲ ਗਈ। ਇਹ ਪੂਰੀ ਕਹਾਣੀ ਬਣਾਉਣੀ ਸੀ, ਇਹ ਗੇਮ ਇਹਨਾਂ ਸੋਚ ਕੇ ਰੱਖੀ ਸੀ। ਤੇ ਐਡੇ ਇਹ ਤੁਹਾਨੂੰ ਪਤਾ ਤੇਜ਼ ਨੇ, ਲੇਕਿਨ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਹੁਣ ਇਹਨਾਂ ਦੀਆਂ ਮਾਰਾਂ ਖਾ ਕੇ ਸਾਨੂੰ ਵੀ ਸਮਝ ਆ ਗਈ ਹੈ ਤੇ ਅਸੀਂ ਇਹਨਾਂ ਦੇ ਕਾਬੂ ਕੋਈ ਨਹੀਂ ਆਏ। ਜਿਹੜੀ ਪੋਲੀਟੀਕਲ ਕਮੇਟੀ ਸੀ ਉਹਦੇ ਜਨਾਬ ਜਿੰਨਾ ਮੇਰੇ 'ਚ ਸਾਹ ਸੀ, ਸੱਤ ਸੀ, ਮੈਂ ਵੀ ਚੰਗੀ ਆਵਾਜ਼ ਚੁੱਕੀ ਸੀ ਵੀ ਅਸਾਂ ਇਸ ਕਮੇਟੀ 'ਚ ਕਿਸੇ ਸੂਰਤ ਨਹੀਂ ਬਹਿਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਕਿ ਇਹਨਾਂ ਜਿਹੜਾ ਗੰਦ ਮਾਰਿਆ ਉਹ ਇੰਟਰਨੈਸ਼ਨਲ ਮੀਡੀਆ ਨੇ ਭਰਵਾਂ ਕਿਸਮ ਦੀ ਇਹਨਾਂ ਦੀ ਬੇਇੱਜ਼ਤੀ ਕੀਤੀ। ਪੂਰੇ ਮੀਡੀਆ ਨੇ, ਪੂਰੀ ਦੁਨੀਆ ਦੇ ਮੀਡੀਆ ਨੇ ਆਖਿਆ ਵੀ ਇਹਨਾਂ ਬੰਦੇ ਚੁੱਕ ਕੇ ਤੇ ਤਰਮੀਮ ਕਰਾ ਲਈਏ, ਇਹਨਾਂ ਜੱਜਾਂ ਨੂੰ ਥੱਲੇ ਲਾ ਲਿਆ ਤੇ ਇਹਨਾਂ ਨੇ ਜਿਹੜੀ ਉਹ ਤਬਾਹੀ ਕਰਕੇ ਰੱਖ ਦਿੱਤੀ ਹਰ ਸ਼ਾਇਦ ਦੀ। ਅੱਛਾ ਜੀ, ਅੱਗੋਂ ਗਾਰਡੀਅਨ ਦੀ ਜਿਹੜੀ ਸਟੋਰੀ ਹੈ ਉਹਨਾਂ ਨੇ ਵੀ ਤਰਮੀਮ ਤੇ ਪੂਰਾ ਆਰਟੀਕਲ ਲਿਖ ਮਾਰਿਆ ਔਰ ਦੱਸਿਆ ਵੀ ਕਿਸ ਤਰ੍ਹਾਂ ਪਾਕਿਸਤਾਨ ਨੂੰ ਤਬਾਹ ਕਰਨ ਵਾਸਤੇ ਇਹਨਾਂ ਨੇ ਹੁਣ ਜੱਜਾਂ ਦੇ ਉੱਤੇ ਤੇ ਸਾਰਾ ਮਾਮਲਾ ਜਿਹੜਾ ਪਾਬੰਦੀ ਲਾ ਕੇ ਤੇ ਸਾਰਾ ਕੰਮ ਕਰਤਾ। ਅੱਛਾ ਜੀ, ਅਗਲੀ ਖਬਰ ਬੜੀ ਜ਼ਬਰਦਸਤ ਜੀ। ਪੰਜਾਬ ਹਕੂਮਤ ਨੇ, ਪੰਜਾਬ ਦੀ ਜਿਹੜੀ ਹਕੂਮਤ ਹੈ, ਉਹਨਾਂ ਨੇ ਮਿਓ ਹਸਪੀਟਲ, ਬੜਾ ਵੱਡਾ ਹਸਪਤਾਲ ਹੈ ਪੰਜਾਬ ਦਾ, ਤੁਹਾਨੂੰ ਪਤਾ, ਉੱਥੇ ਉਹਨਾਂ ਹੱਥ ਚੁੱਕ ਦਿੱਤੇ ਨੇ। ਹੁਣ ਤੁਸੀਂ ਆਖੋ ਵੀ ਉੱਥੇ ਕਿਉਂ ਹੱਥ ਚੁੱਕ ਦਿੱਤੇ ਨੇ? ਉੱਥੇ ਕੋਈ PT ਪਰੇਡ ਹੋਣ ਡਈ ਸੀ? ਮੈਂ ਕਿਹਾ ਨਹੀਂ ਜਨਾਬ, ਇਸ ਤੋਂ ਨਹੀਂ। ਮਿਓ ਹਸਪੀਟਲ ਵਾਲਿਆਂ ਹੱਥ ਚੁੱਕ ਦਿੱਤੇ ਨੇ ਤੇ ਪੰਜਾਬ ਹਕੂਮਤ ਨੇ, ਮੇਰੀ ਪਿਆਰੀ ਬਾਜੀ ਦੀ ਪੰਜਾਬ ਹਕੂਮਤ ਨੇ ਹੱਥ ਚੁੱਕ ਦਿੱਤੇ ਨੇ ਕਿ ਮਿਓ ਹਸਪਤਾਲ ਦੇ ਵਿੱਚ ਫੰਡ ਨਹੀਂ ਹੈਗੇ, ਉੱਥੇ ਦਿਲ ਦੇ ਮਰੀਜ਼ਾਂ ਦਾ ਇਲਾਜ ਨਹੀਂ ਕਰਨਾ। ਹਾਂਜੀ, ਪਹਿਲਾਂ ਉਹਨਾਂ ਕੋਲ ਹੈਲਥ ਕਾਰਡ ਖੋਇਆ ਜਿੱਥੋਂ ਉਹਨਾਂ ਗਰੀਬਾਂ ਦਾ ਇਲਾਜ ਹੁੰਦਾ ਸੀ, ਤੇ ਹੁਣ ਪੰਜਾਬ ਦਾ ਜਿਹੜਾ ਇੱਕ ਸਭ ਤੋਂ ਵੱਡੇ ਹਸਪਤਾਲ, 2-3 ਨੇ 4 ਨੇ, ਉਹਨਾਂ 'ਚੋਂ ਜਿਹੜਾ ਇੱਕ ਹਸਪਤਾਲ ਹੈ ਉਹ ਆਂਦਾ ਸਾਡੇ ਕੋਲ ਪੈਸੇ ਕੋਈ ਨਹੀਂ, ਅਸੀਂ ਦਿਲ ਦੇ ਮਰੀਜ਼ਾਂ ਦਾ ਇੱਥੇ ਇਲਾਜ ਕੋਈ ਨਹੀਂ ਕਰਨਾ। ਹੱਥ ਖੜੇ ਕਰ ਗਏ ਨੇ ਉਹ। ਮੈਂ ਹੁਣ ਕੀ ਆਖਾਂ ਇਸ ਗੱਲ ਦੇ ਉੱਤੇ ਵੀ ਹੈਲਥ ਕਾਰਡ ਖੋਹ ਕੇ ਤੁਹਾਨੂੰ ਕੀ ਲੱਭਾ? ਉੱਤੇ ਬੂਥਾ ਲਾਉਣਾ ਨਵਾਜ਼ ਸ਼ਰੀਫ ਦਾ ਲਾ ਦਿਓ, ਚਲੋ ਜਿਹਦਾ ਮਰਜ਼ੀ ਲਾ ਦਿਓ, ਪਰ ਉਹ ਲੋਕਾਂ ਦੇ ਨਾਲ ਤੇ ਜ਼ੁਲਮ ਨਾ ਕਰੋ। ਇਮਰਾਨ ਖਾਨ ਨਾਲ ਦੁਸ਼ਮਣੀ ਜਿਹੜੀ ਬਣਾਈ ਜੇ ਉਹਦੇ 'ਚ ਲੋਕਾਂ ਦਾ ਕਸੂਰ ਕੀ ਜੇ? ਉਹਨਾਂ ਨੂੰ ਤੇ ਹੈਲਥ ਕਾਰਡ ਦਿਓ। ਪਰ ਬਾਜੀ ਨੇ ਕਿਉਂਕਿ ਕੰਮ ਕਰਨਾ ਸੀ। ਤੇ ਦੂਜੇ ਪਾਸੇ ਖੈਬਰ ਪਖਤੂਨਖਵਾ ਦੇ ਵਿੱਚ ਹਰ ਦੂਜੇ ਤੀਜੇ ਮਹੀਨੇ 2-3 ਅਰਬ ਰੁਪਇਆ ਜਿਹੜਾ ਉਹ ਜਾਰੀ ਹੁੰਦਾ ਲੋਕਾਂ ਦੇ ਹੈਲਥ ਕਾਰਡ ਵਾਸਤੇ। ਭਰਪੂਰ ਤਰੀਕੇ ਨਾਲ ਉੱਥੇ ਸਰਕਾਰੀ ਹਸਪਤਾਲ ਵੀ ਫ੍ਰੀ ਇਲਾਜ ਕਰ ਰਹੇ ਨੇ, ਨਾਲ ਹੈਲਥ ਕਾਰਡ ਵੀ ਹੈ ਪ੍ਰਾਈਵੇਟ ਹਸਪਤਾਲ ਜਾਣ ਵਾਸਤੇ। ਉਹ ਵੀ ਤਾਂ ਇਸੇ ਮੁਲਕ ਦਾ ਸੂਬਾ ਹੈ, ਉੱਥੇ ਕੰਮ ਚੱਲ ਰਿਹਾ, ਇੱਥੇ ਵੀ ਚੱਲ ਸਕਦਾ ਸੀ। ਲੇਕਿਨ ਮਾਮਲਾ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਹੀ, ਜੋ ਕੁਝ ਇਹਨਾਂ ਨੇ ਕਰਨਾ ਹੈ
ਔਰ ਜੋ ਕੁਝ ਇਹ ਕਰਨਾ ਚਾਹੁੰਦੇ ਨੇ ਉਹ ਕੋਈ ਨਵੀਂ ਗੱਲ ਨਹੀਂ ਹੈ ਵੈਸੇ ਇਹਨਾਂ ਦੀਆਂ ਇਹ ਜਿਹੜੀਆਂ ਹਰਕਤਾਂ ਨੇ ਤੇ ਘਟੀਆ ਗੱਲਾਂ ਨੇ। ਅੱਛਾ ਜੀ, ਕਾਜ਼ੀ ਸਾਹਿਬ 5 ਸਾਲ ਪਾਕਿਸਤਾਨ 'ਚ ਹੀ ਰਹਿਣ, ਇਹ ਹਬੀਬ ਅਕਰਮ ਸਾਹਿਬ ਨੇ ਮਸ਼ਵਰਾ ਦਿੱਤਾ। ਹਬੀਬ ਸਾਹਿਬ ਤੁਸੀਂ ਵੀ ਬੜੇ ਹੀ ਵੈਸੇ ਤੇਜ਼ ਜੇ। ਕਾਜ਼ੀ ਸਾਹਿਬ 5 ਸਾਲ ਇੱਥੇ ਰਹਿਣ, ਤੁਹਾਡਾ ਮਤਲਬ ਹੈ ਕਿ ਡੋਨਟ ਵਾਲਾ ਕੰਮ ਰੋਜ਼ ਹੀ ਹੋਵੇ, ਏਡੇ ਤੇ ਮਾਸੂਮ ਕੋਈ ਨਹੀਂ ਕਾਜ਼ੀ ਸਾਹਿਬ। ਤੇ ਬਹਰਹਾਲ ਹਬੀਬ ਸਾਹਿਬ ਨੇ ਆਖਿਆ ਵੀ ਅਦਾਲਤੀ ਨਿਜ਼ਾਮ ਦਾ ਖਾਤਮਾ ਪਾਰਲੀਮੈਂਟ ਨੇ ਕਰ ਦਿੱਤਾ ਤੇ ਫਤਹ ਹਾਸਲ ਕਰ ਲਈ ਹੈ। ਅਗਲੀ ਖਬਰ ਇਹ ਹੈ ਜੀ ਕਿ ਨਿਕਾਹ ਤੋਂ ਬਾਅਦ ਥੈਲੀਸੀਮੀਆ ਦਾ ਟੈਸਟ ਜਿਹੜਾ ਉਹ ਕਰਾਉਣ ਦੀ ਹੁਣ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਹੈ, ਲੇਕਿਨ ਅਗਰ ਥੈਲੀਸੀਮੀਆ ਦਾ ਟੈਸਟ ਪੋਜ਼ੀਟਿਵ ਆਵੇ ਫਿਰ ਵੀ ਸ਼ਾਦੀ ਨਹੀਂ ਰੱਖਣੀ, ਸ਼ਾਦੀ ਕਰ ਦੇਣੀ। ਤੇ ਇਹ ਇੱਕ ਜ਼ਰਾ ਬੰਦੇ ਦੀ ਤੁਸੀਂ ਵੇਖੋ, ਇਹਦੀ 6000 ਤਨਖਾਹ ਹੈ ਤੇ 37,000 ਦੀ ਰੋਟੀ ਖਾ ਜਾਂਦਾ ਹੈ। ਇਹ ਹੁਣ ਲੋਕੀ ਆਖਣ ਡਏ ਨੇ ਵੀ ਤਨਖਾਹ ਨੂੰ ਛੱਡੋ, ਕਿਉਂਕਿ ਤਨਖਾਹਾਂ ਜੋ ਘੱਟ ਨੇ, ਆਉਂਦੇ ਨੇ ਤਨਖਾਹ ਨੂੰ ਛੱਡੋ, ਸਾਨੂੰ ਰੋਟੀ ਤੇ ਰੱਖ ਲਓ। ਗੁਰਬਤ ਦੇ ਮਾਮਲੇ ਤੁਸੀਂ ਵੇਖ ਲਓ ਤੇ ਇਹ ਜ਼ਰਾ ਵੀਡੀਓ ਵੇਖ ਲਓ, ਤੁਹਾਨੂੰ ਆਪੇ ਸਮਝ ਆ ਜਾਏਗੀ। ਤਨਖਾਹ 6000 ਆ ਤੇ ਉਹ ਦੇ ਰਹੇ ਦੁਪਹਿਰ ਨੂੰ ਹੁੰਦੇ ਨੇ ਕੇਕ ਰਸ, ਤੇ ਸਵੇਰੇ ਦੇ ਰਹੇ ਪਰੌਠੇ ਤੇ ਸ਼ਾਮ ਨੂੰ ਰੋਟੀਆਂ। ਕਿੰਨੇ ਕ ਰੋਟੀਆਂ ਸ਼ਾਮ ਦੀ? 15 ਸ਼ਾਮ ਦੀਆਂ ਵਾ, 12 ਪਰੌਠੇ ਸਵੇਰ ਦੇ, ਤੇ ਅੱਧੀ ਆਂਡੇ ਦਰਜਨ। ਮੈਂ ਕਿਹਾ ਭਾਵੇਂ ਦਿਹਾੜੀ ਘੱਟ ਦੇ ਦਿਓ, ਰੋਟੀਆਂ ਦਾ ਤੁੰਨ। ਤੇ ਰਿਸ਼ਵਤ ਲੈਣ ਦੇ ਇਲਜ਼ਾਮ ਦੇ ਵਿੱਚ ਪੇਰੂ ਜਿਹੜਾ ਮੁਲਕ ਹੈ ਉਹਦੇ ਸਾਬਕ ਸਦਰ ਨੂੰ 20 ਸਾਲ ਸਜ਼ਾ ਹੋ ਗਈ ਹੈ। ਸਾਡੇ ਇੱਥੇ ਰਿਸ਼ਵਤ ਦੇ ਵਿੱਚ ਤੁਹਾਨੂੰ ਪਤਾ ਇਨਾਮ ਸ਼ਨਾਮ ਦਿੱਤਾ ਜਾਂਦਾ ਹੈ, ਹੋਰ ਤੇ ਗੱਲ ਕੋਈ ਨਹੀਂ। ਟਰੰਪ ਜਿਹੜਾ ਹੈ ਜਨਾਬ ਇਸ ਵੇਲੇ ਭੰਬੀਰੀ ਭੁਆਈ ਫਿਰਦਾ ਸਾਰੀ ਦੀ ਸਾਰੀ ਉੱਥੇ ਅਮਰੀਕਾ ਦੇ ਵਿੱਚ, ਆਪਣਾ ਜਿਹੜਾ ਉਹਦੀ ਸਾਰਾ ਕੰਮ ਉਹਦਾ ਠੀਕ ਚੱਲ ਰਿਹਾ ਤੇ ਉਹਦੇ ਉੱਤੇ ਕਿਸੇ ਵੇਲੇ ਤਫਸੀਲੀ ਵੀਲੌਗ ਕਰਾਂਗੇ। ਹੁਣ ਵੇਲਾ ਮੁੱਕ ਗਿਆ, ਮੈਨੂੰ ਉੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।